ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਂਗੀ ਇਹ ਕਹਿੰਦਿਆਂ ਹੋਇਆਂ ਪੂਰੀ ਦੁਨੀਆ 'ਚ ਕਹਿ ਲਈਏ, ਇੰਡੀਆ 'ਚ ਖਾਸ ਤੌਰ ਤੇ ਜੇਕਰ ਗੱਲ ਕਰੀਏ ਤਾਂ ਬਹੁਤ ਫੇਮਸ ਹੋ ਜਾਂਦਾ ਹੈ ਸਿੰਗਰ ਪੱਕੇ ਜੇ ਰੰਗ ਦਾ ਕਾਕਾ। ਰੰਗ ਕਰਕੇ ਵੀ ਫੇਮਸ ਹੋਇਆ ਤੇ ਆਪਣੇ ਵਿਲੱਖਣ ਗਾਣਿਆਂ ਕਰਕੇ ਵੀ। ਤੇ ਸੁਨੰਦਾ ਸ਼ਰਮਾ ਵਾਲੇ ਮਾਮਲੇ ਤੋਂ ਬਾਅਦ ਹੁਣ ਜਿੱਦਾਂ ਜਿੱਦਾਂ ਇਹ ਧਿਰਦੀ ਜਾ ਰਹੀ ਹੈ ਉਹਨੇ ਕਈ ਕੁਝ ਲੱਗਦਾ ਖੋਲੂਗੀ। ਹੁਣ ਕਾਕਾ ਸਾਹਮਣੇ ਆਇਆ, ਕਾਕਾ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਮਿਊਜ਼ਿਕ ਇੰਡਸਟਰੀ ਨੂੰ ਲੈ ਕੇ? ਦੇਖੋ ਗੱਲ ਇਹ ਆ ਕਿ ਕਾਕੇ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ, ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਉਸਨੇ ਇੱਕ ਗੱਲ ਜਿਹੜੀ ਕਹੀ ਆ, ਦੇਖੋ ਇਹ ਮਾਮਲਾ ਇੰਨਾ ਗੁੰਝਲਦਾਰ ਹੈ, ਇੰਨਾ ਪੇਚੀਦਾ ਹੈ ਗੁਰਪ੍ਰੀਤ ਜੀ, ਕਾਕਾ ਵੀ ਮੈਂ ਦੇਖਿਆ ਕਿ ਉਹ ਠੀਕ ਢੰਗ ਨਾਲ ਐਕਸਪਲੇਨ ਨਹੀਂ ਕਰ ਪਾਇਆ। ਉਹ ਸਿਰਫ ਉਨੀ ਕੁ ਗੱਲ ਦੱਸ ਸਕਿਆ ਜੋ ਉਹਦੇ ਨਾਲ ਹੋਈ ਆ। ਇਹ ਤੰਦ ਤਾਣੀ ਇੰਨੀ ਜ਼ਿਆਦਾ ਉਲਝੀ ਆ ਕਿ ਸਮਝ ਹੀ ਨਹੀਂ ਆ ਰਹੀ। ਆਪਣੇ ਵਰਗੇ ਬੰਦੇ ਨਹੀਂ ਸਮਝ ਪਾ ਰਹੇ ਕਿ ਕਹਾਣੀ ਜਿਹੜੀ ਆ ਉਹ ਕੀ ਆ। ਪਰ ਉਹਨੂੰ ਜੇ ਕਨਕਲੂਡ ਕਰੀਏ, ਉਹਨੂੰ ਜੇ ਆਪਾਂ ਇੱਕ ਸਿੱਟੇ ਤੇ ਲੈ ਕੇ ਜਾਈਏ ਤਾਂ ਮੁੱਖ ਦੀ ਗੱਲ ਇਹ ਆ ਕਿ ਜਿਵੇਂ ਕਾਕੇ ਨੇ ਕਿਹਾ ਕਿ ਮੈਂ ਕੋਈ ਬਾਉਂਡ ਨਹੀਂ ਸੀਗਾ, ਮੇਰਾ ਕੋਈ ਐਗਰੀਮੈਂਟ ਨਹੀਂ ਸੀਗਾ। ਸਕਾਈ ਡਿਜੀਟਲ ਇਹਨਾਂ ਦੀ ਜਿਹੜੀ ਇੱਕ ਕੰਪਨੀ ਉਹ ਸਰਵਿਸ ਪ੍ਰੋਵਾਈਡਰ ਸੀਗੀ, ਪਰ ਉਹਨਾਂ ਨੇ ਸਭ ਕੁਝ ਸਾਡਾ ਲੈ ਲਿਆ। ਇਸ ਤੋਂ ਬਾਅਦ ਸਾਡੇ ਗੀਤਾਂ ਦਾ ਅਸਰ ਜ਼ਿਆਦਾ ਪਿਆ ਤੇ ਸਾਡੀ ਕਮਾਈ ਵੀ ਜਿਹੜੀ ਆ ਉਹ ਜਾਂਦੀ ਲੱਗੀ। ਮਤਲਬ ਕਿ ਵੱਖ-ਵੱਖ ਚੈਨਲ ਜਿਹੜੇ ਬਣਾਏ ਹੋਏ ਸੀਗੇ ਉਹਨਾਂ ਦੇ ਰਾਹੀਂ ਗੀਤ ਅਪਲੋਡ ਹੋ ਜਾਂਦਾ, ਉਹ ਕਮਾਈ ਸਾਰੀ ਖਾ ਲਈ ਜਾਂਦੀ ਤੇ ਸਟ੍ਰਾਈਕਾਂ ਵਗੈਰਾ ਜਿਹੜੀਆਂ ਜੀ ਉਹ ਨਹੀਂ ਸਨ ਵੱਜਦੀਆਂ। ਮਤਲਬ ਕਿ ਇੰਨਾ ਕੁ ਕਾਕੇ ਨੇ ਸੰਕੇਤ ਦਿੱਤਾ। ਇਸ ਤੋਂ ਇਲਾਵਾ ਸੂਚਨਾ ਵੀ ਜਿਹੜੀ ਹੈ ਉਹ ਪੁਲਿਸ ਤੱਕ ਪਹੁੰਚ ਗਈ ਸ਼ਿਕਾਇਤ ਦੇ ਰੂਪ ਦੇ ਵਿੱਚ। ਹੁਣ ਦੇਖਣਾ ਹੋਏਗਾ, ਇਹ ਸਿੱਧਾ ਫਿਰ ਮਾਮਲਾ ਜੁੜ ਗਿਆ ਪਿੰਕੀ ਧਾਲੀਵਾਲ ਦੇ ਨਾਲ। ਪਿੰਕੀ ਧਾਲੀਵਾਲ ਦੀ ਹੀ ਕੰਪਨੀ ਹੈ ਨਾ ਸਕਾਈ ਡਿਜੀਟਲ, तो मतलब कि काके ने भी अज प्रैस कॉन्फ्रेंस करके सीधे तौर ते जिहड़ा सारे दा सारा ठीकरा है वो भन दिता धालीवाल दे सिर ते। हुण मामला की है, देखो ये मैं संखेप दे विच तुहानूं दस्सिया कि जे इहनूं समझना होवे कि डिजिटल गायकी हो गई, डिजिटल ही गायकां दी कमाई आ, कमाई दा साधन आ, ते डिजिटल ही ठगी ठोरी आ। बस ਆਪਾਂ ਇਹਨੂੰ ਐਵੇਂ ਹੀ ਸਮਝ ਸਕਦੇ ਆ ਕਿ ਸਭ ਕੁਝ ਇਹਨਾਂ ਦਾ ਜੋ ਆਪਾਂ YouTube ਤੇ ਵੇਖਨੇ, ਆਪਾਂ ਨੂੰ ਤਾਂ ਇਹ ਹੁੰਦਾ ਕਿ ਫਲਾਣੇ ਨੇ ਗਾਣਾ ਕੀਤਾ ਤੇ ਉਹਨੇ YouTube ਤੇ ਭਰ ਦਿੱਤਾ ਤੇ ਆਪਾਂ ਵੇਖ ਲਿਆ, ਬਸ ਠੀਕ ਹੈ, ਆਪਾਂ ਗਾਂ ਲੰਘ ਗਏ। ਅੱਗੇ ਗਾਂ ਕਿਸੇ ਨੇ ਬਿੱਲੇ ਬਿੱਲੇ ਬਿੱਲੋ ਬੱਗੇ ਬੱਗੇ ਬਿੱਲਿਆਂ ਦਾ ਕੀ ਕਰੇਂਗੇ ਉਹ ਗਾਇਆ, ਤੇ ਕਿਸੇ ਨੇ ਕੋਈ ਹੋਰ ਗਾ ਦਿੱਤਾ ਕਿ ਕੁੱਤੇ ਬਿੱਲਿਆਂ ਦੀ ਪਰਵਾਹ ਕੋਈ ਨਾ। ਮਤਲਬ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜਿੱਦਾਂ ਦਾ ਚੱਲਦਾ ਵੀ ਆਪਾਂ ਨੂੰ ਤੇ ਹੁੰਦਾ ਕਿ YouTube ਤੇ ਉਹਨਾਂ ਨੇ ਛੱਡ ਦਿੱਤਾ ਤੇ ਬਸ। ਪਰ ਇਸ ਦੁਨੀਆ ਦੀ ਅਜਬ ਕਹਾਣੀ ਹੈ ਬਾਈ। ਅੰਦਰ ਖਾਤੇ ਕੌਣ ਸਟ੍ਰਾਈਕਾਂ ਮਰਵਾ ਰਿਹਾ, ਕੌਣ ਇਹਨਾਂ ਦੀ ਮਤਲਬ ਕਿ ਕਲੈਕਸ਼ਨ ਕਰਦਾ ਹੈ, ਕੌਣ ਸਰਵਿਸ ਪ੍ਰੋਵਾਈਡਰ ਹੈ, ਕੌਣ ਕਿੰਨੇ ਪੈਸੇ ਆਪ ਛਕਦਾ, ਕੌਣ ਕਿੰਨੇ ਕਲਾਕਾਰ ਨੂੰ ਦਿੰਦਾ। ਮਤਲਬ ਕਿ ਇਹ ਤੇ ਬਹੁਤ ਕਹਿ ਲਓ ਕਿ ਦੁਨੀਆ ਦੇ ਅੰਦਰ ਦੀ ਦੁਨੀਆ ਹੈ ਗੁਰਪ੍ਰੀਤ ਜੀ। ਜੀ ਜੀ। ਸੋ ਇਸ ਵਾਸਤੇ ਜਿਹੜੀ ਕਹਾਣੀ ਜਿੰਨੀ ਕੁ ਸਮਝ ਮੇਰੇ ਪਈ ਆ, ਹਾਲਾਂਕਿ ਮੈਨੂੰ ਸਮਝਣ ਦਾ ਹੋਰ ਯਤਨ ਕਰੂੰਗਾ, ਜਿਵੇਂ ਸਮਾਂ ਮਿਲੇਗਾ ਸਮਝਾਂਗੇ ਜ਼ਰੂਰ। ਇਹ ਤੇ ਆਪਣੀ ਵੀ ਤੁਹਾਨੂੰ ਪਤਾ ਹੀ ਆ ਜਿੱਦ ਹੋ ਜਾਂਦੀ ਆ ਕਿ ਅੰਦਰ ਜਾ ਕੇ ਦੇਖਣਾ ਹੀ ਦੇਖਣਾ ਹੈ ਕਿਸੇ ਚੀਜ਼ ਤੇ। ਤਾਂ ਬਹਰਹਾਲ ਮਾਮਲਾ ਜਿਹੜਾ ਹੈ ਨਾ ਉਹ ਮਤਲਬ ਕਿ ਫਿਰ ਪਿੰਕੀ ਧਾਲੀਵਾਲ ਤੇ ਆ ਕੇ ਠਹਿਰ ਗਿਆ। ਹੁਣ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਸੀਗੀ ਕਿ ਦੇਖੋ ਅੱਜ ਸੁਨੰਦਾ ਸ਼ਰਮਾ ਲਾਈਵ ਹੁੰਦੀ ਆ, ਉਹਨੇ ਸਿੱਧੇ ਤੌਰ ਤੇ ਸਭ ਤੋਂ ਜ਼ਿਆਦਾ ਵਾਰ ਥੈਂਕ ਯੂ ਯਾਨੀ ਜਿਹਦੀ ਭਲ ਬਣਾਈ ਉਹ ਭਗਵੰਤ ਮਾਨ ਆ। ਬੀਬੀ ਗੁਰਪ੍ਰੀਤ ਕੌਰ ਮਾਨ ਦਾ ਜ਼ਿਕਰ ਕੀਤਾ ਉਹਨੇ ਵਾਰ-ਵਾਰ, ਮਹਿਲਾ ਕਮਿਸ਼ਨ ਦਾ ਜ਼ਿਕਰ ਵਾਰ-ਵਾਰ ਕੀਤਾ। ਤੁਸੀਂ ਵੇਖੋ ਕਿ ਜਿਸ ਮਾਮਲੇ ਦੀ ਗ੍ਰਿਫਤਾਰੀ ਹੀ ਹਾਈ ਕੋਰਟ ਦੇ ਵਿੱਚ ਡਿੱਗ ਪਈ ਤਾਂ ਉਹਦੇ ਵਿੱਚ ਸ਼ਿਕਾਇਤਕਰਤਾ ਆ ਕੇ ਧੰਨਵਾਦ ਕਿਹਦਾ ਕਰ ਰਹੀ ਆ? ਹੁਣ ਕੋਈ ਪਰਦਾ ਰਹਿ ਗਿਆ? ਜਿਹੜੀ ਮੈਂ ਗੱਲ ਤੁਹਾਨੂੰ 2 ਦਿਨ ਲਗਾਤਾਰ ਕਹੀ ਸੀ ਇਹਦੇ ਵਿੱਚ ਸਰ ਸਿਆਸੀ ਐਂਗਲ ਹੈ। ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਨਾ ਕਿ ਸਰਕਾਰ ਦਾ ਸਭ ਤੋਂ ਤਾਕਤਵਰ ਚਿਹਰਾ ਜਿਹੜਾ ਉਹਦੀ ਖੈਬੜਬਾਜੀ ਹੈਗੀ ਆ, ਕਿਤੇ ਨਾ ਕਿਤੇ ਖੁੰਦਕਬਾਜੀ ਹੈਗੀ ਆ। ਹੁਣ ਕਲੀਅਰ ਹੈ ਸਭ ਕੁਝ, ਹੁਣ ਕਲੀਅਰ ਹੈ। ਨਹੀਂ ਤਾਂ ਜੇ ਗਾਇਕਾਂ ਦਾ ਆਪਣਾ ਰੌਲਾ ਸੀ, ਠੀਕ ਹੈ ਜੀ, ਤੇ ਮਹਿਲਾ ਕਮਿਸ਼ਨ ਨੇ ਨੋਟਿਸ ਲੈ ਲਿਆ। ਪਹਿਲੀ ਗੱਲ, ਕਿੰਨੀਆਂ ਕੁੜੀਆਂ ਕਿੰਨੀਆਂ ਬਲਕਾਰ ਸਿੱਧੂ ਦਾ ਨੋਟਿਸ ਕਿਉਂ ਨਹੀਂ ਲਿਆ? ਇਹਦਾ ਮਤਲਬ ਹੈ ਕਿ ਉੱਤੋਂ ਫੋਨ ਖੜ ਕੇ ਸਭ ਕੁਝ ਹੋਇਆ, ਨਾਲ ਦੀ ਨਾਲ ਧਾਲੀਵਾਲ ਨੂੰ ਚੁੱਕ ਕੇ ਅੰਦਰ ਮਾਰਿਆ। ਪਰ ਹੁਣ ਇਹਨਾਂ ਦੀ ਨਲਾਇਕੀ ਕੀ ਆ? ਨਲਾਇਕੀ ਇਹ ਆ ਕਿ ਪਿੰਕੀ ਧਾਲੀਵਾਲ ਉੱਥੋਂ ਨਿਕਲ ਆਇਆ ਹਾਈ ਕੋਰਟ ਚੋਂ। ਹੁਣ ਗੱਲ ਇਹ ਆ ਕਿ ਕਾਕੇ ਵਰਗੇ ਭਾਵੇਂ ਰੋਂਦੇ ਪਿੱਟਦੇ ਰਹਿਣ, ਛੇਤੀ ਉਹਨੂੰ ਹੱਥ ਨਹੀਂ ਪੈਣਾ। ਹਾਈ ਕੋਰਟ ਚੋਂ ਜਿਹੜਾ ਛੁੱਟ ਕੇ ਆਇਆ ਬੰਦਾ, ਹੁਣ ਉਹਨੂੰ ਹੱਥ ਦੁਬਾਰਾ ਕਿਵੇਂ ਪਾ ਲੈਣਗੇ?
ਇਹਦਾ ਮਤਲਬ ਇਹ ਆ ਕਿ ਤੁਸੀਂ ਕਹ ਲਓ ਕਿ ਭਿੰਡੀਆਂ 'ਚ ਪਾਣੀ ਪਾ ਦਿੱਤਾ। ਜੇ ਥੋੜਾ ਵੇਟ ਕਰਦੇ, ਸਹੀ ਢੰਗ ਨਾਲ ਪ੍ਰੋਸੀਜਰ ਫੋਲੋ ਕਰਕੇ ਅਰੈਸਟ ਹੁੰਦੀ ਤੇ ਉੱਤੋਂ ਇਹ ਸ਼ਿਕਾਇਤਾਂ ਲੱਗ ਜਾਂਦੀਆਂ ਤਾਂ ਮੇਰੇ ਖਿਆਲ ਦੇ ਨਾਲ ਸਾਰਾ ਕੁਝ ਹੀ ਨਿਕਲ ਆਉਣਾ ਸੀਗਾ। ਤਾਂ ਇੱਕ ਵਾਰੀ ਫਿਰ ਆਪਾਂ ਕਵਾਂਗੇ ਇਹ ਸੀਐਮ ਦੀ ਨਲਾਇਕੀ ਦਾ ਸਿੱਟਾ ਹੈ, ਜਿਸ ਤਰ੍ਹਾਂ ਸੁਨੰਦਾ ਕਰ ਰਹੀ ਹੈ, ਕਿਉਂਕਿ ਹੋਮ ਮਿਨਿਸਟਰੀ ਉਹਨਾਂ ਦੇ ਕੋਲ ਆ, ਪੁਲਿਸ ਉਹਨਾਂ ਦੇ ਕੋਲ ਆ ਜੀ, ਸਰਕਾਰ ਦੇ। ਹੈਡ ਆਫ ਦਾ ਸਟੇਟ ਕੌਣ ਆ ਆਪਾਂ ਨੂੰ ਪਤਾ ਹੀ ਆ, ਹੈਡ ਆਫ ਦੀ ਗਵਰਨਮੈਂਟ ਕੌਣ ਹੈ ਆਪਾਂ ਨੂੰ ਪਤਾ ਹੀ ਆ। ਤੂੰ ਕਹਿਣ ਦਾ ਭਾਵ ਇਹੋ ਆ ਕਿ ਬਈ ਇਹਨਾਂ ਨੇ ਕਾਲੀ, ਜਿਵੇਂ ਮਾਰ ਲਿਆ ਸਾਨੂੰ ਤੇਰੀਆਂ ਕਾਲੀਆਂ ਨੇ ਕਾਲਿਆ, ਅੱਧੀ ਰਾਤ ਹੋਈ ਵੇ ਤੇਰੀ ਯਾਦ ਨੇ ਜਗਾ ਲਿਆ। ਤਾਂ ਗੱਲ ਇਹ ਆ ਕਿ ਇਹ ਕਾਲੀਆਂ ਨੇ ਮਾਰਿਆ। ਹੁਣ ਕਾਕਾ ਪਿੱਟਦਾ ਪਿਆ, ਸ਼੍ਰੀ ਬਰਾੜ ਪਹਿਲਾਂ ਮੈਦਾਨ 'ਚ ਆ, ਇੱਥੇ ਸਾਡੇ ਫਾਜ਼ਿਲਕਾ ਦਾ ਇੱਕ ਮੁੰਡਾ ਸਮਰਾਟ ਬਤਰਾ ਉਹ ਰੋਣ ਡਿਆ, ਸ਼ਾਇਦ 3-4 ਐਕਟਰਸ ਤੇ ਜਿਹੜੀਆਂ ਮਾਡਲ ਉਹ ਵੀ ਆ ਗਈਆਂ ਮੈਦਾਨ ਦੇ ਵਿੱਚ, ਕਿੰਨੇ ਆ ਗਏ। ਪਰ ਹੁਣ ਗੱਲ ਇਹ ਆ ਕਿ ਉਹਨੂੰ ਹੱਥ ਕਿਹੜਾ ਪਾਊਗਾ? ਹੱਥ ਨਹੀਂ ਕਿਸੇ ਤੇ ਆਉਂਦਾ, ਤੇਰਾ ਉੱਡਣਾ ਯਾਰ ਕੁੜੇ। ਉਹਦੇ ਹਾਈ ਕੋਰਟ ਦੇ ਵਿੱਚੋਂ ਉਹਨਾਂ ਦੀ ਬਾਈ ਬਹੁਤ ਤਗੜੀ ਪਹੁੰਚ ਹੈ। ਮੈਂ ਤਾਂ ਤੁਹਾਨੂੰ ਕਿਹਾ ਸੀ ਨਾ, ਵੈਸੇ ਤਾਂ ਸੁਣਿਆ ਮੈਂ ਤੇਰੀ ਪਹੁੰਚ ਖੁਦਾ ਤੱਕ ਹੈ, ਉਹਨਾਂ ਦੀ ਪਹੁੰਚ ਬਹੁਤ ਉੱਚੀ ਹੈ ਸਰ। ਉਹਨਾਂ ਦੀ ਪਹੁੰਚ ਮਤਲਬ ਕਿ ਗੁਜਰਾਤ ਲੌਬੀ ਤੱਕ ਵੀ ਹੈ, ਜਿਨ੍ਹਾਂ ਕੋ ਮੈਂ ਸੁਣਿਆ ਅੰਦਰੋਂ ਇੰਡਸਟਰੀ ਤੋਂ। ਤਾਂ ਖੈਰ ਇਹ ਸਭ ਕੁਝ ਹੋਇਆ ਤਾਂ ਹੁਣ ਕਾਕੇ ਨੇ ਨਵੇਂ ਸਿਰੇ ਤੋਂ ਦੋਸ਼ ਲਾਏ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਗ੍ਰਿਫਤਾਰੀ ਧਾਲੀਵਾਲ ਦੀ ਡਿੱਗ ਚੁੱਕੀ ਆ। ਹੁਣ ਦੁਬਾਰਾ, ਹਾਲਾਂਕਿ ਇਹ ਨਹੀਂ ਹੁੰਦਾ, ਮੈਂ ਤੁਹਾਨੂੰ ਇੱਕ ਟੈਕਨੀਕਲ ਨੁਕਤਾ ਦੱਸ ਦੇਵਾਂ, ਕਿਸੇ ਮਾਮਲੇ 'ਚ ਗ੍ਰਿਫਤਾਰੀ ਡਿੱਗਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦੇ ਤੇ ਦੂਸਰਾ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ ਜਾਂ ਉਹਨੂੰ ਪੁੱਛਗਿੱਛ ਵਾਸਤੇ ਸੱਦਿਆ ਨਹੀਂ ਜਾ ਸਕਦਾ। ਪਰ ਹੁਣ ਭਗਵੰਤ ਮਾਨ ਨੇ ਗੁਰਦਾ ਹੀ ਨਹੀਂ ਕੱਢਣਾ ਐਡਾ, ਕਿਉਂਕਿ ਹਾਈ ਕੋਰਟ ਦੇ ਵਿੱਚ ਇੱਕ ਗ੍ਰਿਫਤਾਰੀ ਡਿੱਗ ਚੁੱਕੀ ਆ। ਸੋ ਲਿਹਾਜ਼ਾ ਮੈਨੂੰ ਲੱਗਦਾ ਕਿ ਬਹੁਤ ਔਖਾ ਹੋ ਗਿਆ। ਪਰ ਇਹ ਕਲਾਕਾਰਾਂ ਦੀ ਜਾਂਚ ਪੜਤਾਲ ਜਿਹੜੀ ਆ ਉਹ ਧੁਰ ਤੱਕ ਜਾਣੀ ਚਾਹੀਦੀ ਸੀ।